ਈਦ ਦੇ ਤੀਜੇ ਦਿਨ ਵੀ ਬਹੁਤ ਮਹਿੰਗੀ ਹੁੰਦੀ ਹੂੰ ਔਰ ਰਸ਼ ਇੰਨਾ ਕੁ ਹੁੰਦਾ ਹੈ ਕਿ ਉਹ ਕਦੀ ਵੀ ਸਵਾਰੀਆਂ ਪੂਰੀਆਂ ਨਹੀਂ ਕਰਦੇ। ਠੀਕ ਹੈ। ਇੱਥੇ ਤੱਕ ਨੌਬਤਾਂ ਆ ਜਾਂਦੀਆਂ ਨੇ ਕਿ ਲੋਕ ਨੇ ਜਿਹੜੇ ਉਹ ਉਹਦੇ 'ਚ ਬਹਿਣ ਨੂੰ ਸੀਟ ਨਹੀਂ ਹੈ ਤੇ ਖਲੋਣ ਤੇ ਵੀ ਐਗਰੀ ਹੋ ਜਾਂਦੇ। ਠੀਕ ਹੈ। ਬੱਸ ਦੇ ਅੰਦਰ ਖਲੋਣ ਨੂੰ ਜਗ੍ਹਾ ਨਹੀਂ ਹੈ ਹੂੰ ਤੇ ਉਹ ਬੱਸ ਦੀ ਛੱਤ ਦੇ ਉੱਤੇ ਸਖਤ ਠੰਡ, ਸਖਤ ਗਰਮੀ, ਹਰ ਕਿਸਮ ਦੇ ਮੌਸਮੀ ਹਾਲਾਤ ਨੇ ਜਿਹੜੇ, ਹਰ ਕਿਸਮ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਫੇਸ ਕਰਨ ਵਾਸਤੇ ਕਿਰਾਇਆ ਦੇ ਕੇ, ਕਿਰਾਇਆ ਵੀ ਸਿੰਗਲ ਨਹੀਂ, ਡਬਲ ਨਹੀਂ, ਪਤਾ ਨਹੀਂ ਕਿੰਨੇ ਗੁਣਾ ਕਿਰਾਇਆ ਵਧਿਆ ਹੁੰਦਾ। ਜਿੱਥੇ 250 ਆ ਉੱਥੇ 2500 ਦੇਣਾ ਪੈਂਦਾ ਹੈ। ਉਹਨਾਂ ਕਿਰਾਇਆ ਦੇਣ ਤੇ ਵੀ ਤਿਆਰ ਹੁੰਦੇ ਨੇ ਕਿ ਠੀਕ ਹੈ ਮੈਂ ਛੱਤ ਤੇ ਅੜ ਉੜ ਜਾਵਾਂਗਾ। ਇੱਥੇ ਵੀ ਗੱਲ ਨਹੀਂ ਮੁੱਕਦੀ, ਲਮਕਣ ਦੇ ਉੱਤੇ ਵੀ ਇਹ ਹੁੰਦਾ ਹੈ ਕਿ ਠੀਕ ਹੈ ਲਮਕ ਕੇ ਚੱਲ ਚੱਲਦੇ। ਇਹ ਸਾਰੇ ਮਾਮਲੇ ਹੁੰਦੇ ਨੇ ਕਿ ਲੋਕਾਂ ਨੂੰ ਇਹ ਹੁੰਦਾ ਹੈ ਈਦ ਤੋਂ 1-2 ਦਿਨ ਪਹਿਲਾਂ ਕਿ ਅਸੀਂ ਆਪਣੇ ਘਰਾਂ ਨੂੰ ਮੁੜ ਜਾਈਏ, ਆਪਣੇ ਪਿਆਰਿਆਂ 'ਚ ਈਦ ਕਰ ਲਈਏ। ਔਰ ਈਦ ਦੇ ਤੀਜੇ ਦਿਨ ਇਹ ਹੁੰਦਾ ਹੈ ਕਿ ਦਵਾ ਦਵ ਹੁਣ ਵਾਪਸ ਮੁੜ ਜਾਈਏ, ਕੱਲ ਨੂੰ ਕੰਮ ਤੇ ਜਾਣਾ। ਠੀਕ ਹੈ ਜੀ। ਇਹ ਘਰੋਂ ਦੂਰ ਜਿੰਨੇ ਲੋਕ ਨੇ ਨਾ ਇਹ ਉਹਨਾਂ ਦਾ। ਅੱਛਾ, ਹੁਣ ਪੰਜਾਬੀ ਬਲੋਚਿਸਤਾਨ 'ਚ ਕੀ ਕਰਦੇ? ਬਲੋਚਿਸਤਾਨ ਦੇ ਵਿੱਚ ਪਹਾੜਾਂ ਦੇ ਵਿੱਚੋਂ ਭੱਠੇ 'ਚ ਪਾਉਣ ਵਾਲਾ ਕੋਲਾ ਕੱਢਣਾ, ਠੀਕ ਹੈ, ਜਿਹਨੂੰ ਕਾਨਕਨੀ ਉੱਥੇ ਕਹਿੰਦੇ ਨੇ, ਉਸਾਰੀ ਕਰਨੀ, ਰਾਜਗੀਰੀ ਦਾ ਕੰਮ, ਠੀਕ ਹੈ, ਮਜ਼ਦੂਰੀ ਦਾ ਕੰਮ, ਗਾਰਾ ਫੜਾਉਣ ਵਾਲੇ, ਸੀਮੈਂਟ ਫੜਾਉਣ ਵਾਲੇ, ਇੱਟਾਂ ਫੜਾਉਣ ਵਾਲੇ, ਬਲਾਕ ਫੜਾਉਣ ਵਾਲੇ, ਇਹ ਸਾਰੇ ਕੰਮ ਜਿਹੜੇ ਮਜ਼ਦੂਰ ਤਬਕੇ ਦੇ ਨੇ ਉਹ ਉੱਥੇ ਬਲੋਚਿਸਤਾਨ 'ਚ ਇਹ ਲੋਕ ਕਰਦੇ ਨੇ। ਠੀਕ ਹੈ। ਪੰਜਾਬ ਦੇ ਵਿੱਚ ਕਹਿ ਲਵੋ ਕਿ ਜਿੰਨਾ ਕਿਸੇ ਨੇ ਸਫ਼ਰ ਕਰਕੇ ਲਾਹੌਰ ਇਸਲਾਮਾਬਾਦ ਆਣਾ ਆ ਉਹਦੇ ਨਾਲੋਂ ਜ਼ਰਾ ਉੱਥੇ ਕਹਿ ਲਵੋ ਕਿ ਮਜ਼ਦੂਰੀ ਢੰਗ ਦੀ ਲੱਭ ਜਾਂਦੀ, ਠੇਕੇਦਾਰ ਪੈਸੇ ਚੰਗੇ ਦੇ ਦਿੰਦਾ ਹੈ। ਸੋ ਪੰਜਾਬ ਵਾਸੀ, ਇਹ ਪੰਜਾਬ ਦੇ ਪੁੱਤਰ ਨੇ ਜਿਹੜੇ, ਇਹ ਰੋਜ਼ੀ ਰੋਟੀ ਲੱਭਣ ਲਈ ਉਧਰ ਚਲੇ ਜਾਂਦੇ ਨੇ। ਸੋ ਫਿਰ ਜੋ ਕਮਾਇਆ ਹੁੰਦਾ ਆ ਈਦ ਤੋਂ 1 ਜਾਂ 2 ਦਿਨ ਪਹਿਲਾਂ ਆਉਣ ਵਾਲਿਆਂ, ਉਹ ਵੀ ਟਰਾਂਸਪੋਰਟ ਵਾਲਿਆਂ ਨੂੰ ਮੂੰਹ ਮੰਗੇ ਦੇਣੇ ਪੈਂਦੇ ਨੇ। ਵਾਪਸੀ ਤੇ ਜਦੋਂ ਕੋਈ ਸ਼ੈ ਨਹੀਂ ਲੱਭਦੀ ਤੇ ਫਿਰ ਕੀ ਕਰਦੇ ਨੇ ਕਿ ਗੱਡੀ ਕੋਈ ਉਧਰੋਂ ਬਲੋਚਿਸਤਾਨ ਨੂੰ ਜਾਣ ਡਈ ਹੈ, ਬਲੋਚੀ ਵੀ ਤੇ ਟਰਾਂਸਪੋਰਟ ਦਾ ਕੰਮ ਕਰਦੇ ਨੇ ਨਾ, ਫਿਰ ਉਹਨਾਂ ਨੂੰ ਮੁੱਕ ਮਕਾ ਹੁੰਦਾ ਕਿ ਯਾਰ ਤੀਜੇ ਦਿਨ ਸਾਨੂੰ ਤੂੰ ਕਾਰ ਤੇ ਉਧਰ ਲੈ ਜੀ, ਅਸੀਂ ਤੈਨੂੰ ਇੰਨੇ ਰਲ ਮਿਲ ਪੈਸੇ ਦੇ ਦਾਂਗੇ। ਠੀਕ ਹੈ। ਉਹਦੇ ਵਿੱਚ ਸਮਾਨ ਸਮੂਨ ਡਿੱਗੀ 'ਚ ਹੋ ਜਾਂਦਾ। ਕਿੰਨੇ ਔਖੇ ਹੋ ਕੇ ਕਿਰਤ ਕੀਤੀ ਹੁੰਦੀ ਹੈ ਪਰ ਉਹਦੇ 'ਚ ਕਿੰਨੀ ਲੋੜ ਜ਼ਾਹਰ ਹੈ ਕੰਮ ਦੇ ਵਾਪਸ ਜਾਣਾ। ਔਰ ਜਦੋਂ ਕਾਰ ਗਈ ਵਾਪਸ, ਔਰ ਬਲੋਚਿਸਤਾਨ ਦਾ ਇਲਾਕਾ ਹੈ ਨੁਸ਼ੱਕੀ ਜੀ, ਨੁਸ਼ੱਕੀ ਜਦੋਂ ਅਪੜੀ ਤੇ ਇਹਨਾਂ 12 ਤੋਂ 24 ਮੁਸੱਲਾ ਲੋਕਾਂ ਨੇ ਉਹਨੂੰ ਗੱਡੀ ਨੂੰ ਡੱਕਿਆ। ਠੀਕ ਹੈ। ਗੱਡੀ ਰੁਕੀ, ਲੇਕਿਨ ਜਿਵੇਂ ਨੇੜੇ ਆਈ ਡਰਾਈਵਰ ਨੇ ਫੁਰਤੀ ਕੀਤੀ, ਉਹਨੇ ਗੱਡੀ ਨਸਾਤੀ। ਇਹਨਾਂ ਪਿੱਛੋਂ ਫਾਇਰਿੰਗ ਕਰਕੇ ਬ੍ਰੈਸਟ ਮਾਰਿਆ ਗੱਡੀ ਦੇ ਟਾਇਰਾਂ 'ਚ। ਉਹ ਗੱਡੀ ਦੇ ਟਾਇਰ ਪਾੜ ਕੇ ਗੱਡੀ ਉਲਟ ਗਈ। ਗੱਡੀ ਜਦੋਂ ਉਲਟੀ ਏ ਤੇ ਇਹ ਕੋਲ ਗਏ ਨੇ ਗੱਡੀ ਦੇ, ਹੋਏਗੀ ਕੋਈ 100, 200, 400, 500 ਫੁੱਟ ਦੂਰ ਜਦੋਂ ਬ੍ਰੈਸਟ ਮਾਰਿਆ, ਉੱਡ ਗਈ ਗੱਡੀ, ਤਬਾਹ ਹੋ ਗਈ। ਇਹ ਗੱਡੀ ਮੁੱਧੀ ਹੋ ਗਈ ਹੈ। ਵਿੱਚ ਜਿਹੜੇ ਫੱਟਰ ਲੋਕ ਨੇ ਉਹ ਨਿਕਲਣ ਦੀ ਕੋਸ਼ਿਸ਼ ਕਰਨ ਰਹੇ ਨੇ। ਜਦੋਂ ਉਹ ਪਿਛਲੀ ਸੀਟ ਤੋਂ ਅਗਲੀ ਤੋਂ ਕੋਈ ਥੋੜੇ ਜਿਹੇ ਬਾਹਰ ਆਏ ਨੇ ਤੇ ਉਹਨਾਂ ਦੇ ਸਿਰ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਬਜਾਏ ਇਹ ਕਿ ਉਹ ਫੱਟਰ ਲੋਕ ਨੇ ਜਿਹੜੇ, ਉਹਨਾਂ ਨੂੰ ਪਾਣੀ ਪਿਆ ਜਾਂਦਾ, ਕੋਈ ਉਹਨਾਂ ਦਾ ਬਚਾਅ ਕੀਤਾ ਜਾਂਦਾ। ਲੁੱਟਣਾ ਸੀਗਾ, ਲੁੱਟ ਲੈਂਦੇ, ਜਨ ਉਹਨਾਂ ਨੂੰ ਮਾਰ ਦਿੱਤਾ ਗਿਆ। ਕਿਉਂ? ਉਹਨਾਂ ਦੇ ਵਿੱਚੋਂ ਆਪਸ 'ਚ ਉਹਨਾਂ ਜਿਹੜੀ ਕਨਵਰਸੇਸ਼ਨ ਸੀਗੀ, ਜਾਂ ਬੰਦੇ ਨੂੰ ਜਦੋਂ ਸੱਟ ਲੱਗਦੀ ਉਹ ਹੂੰਗਦਾ, ਉਹ ਪੰਜਾਬੀ 'ਚ ਹੂੰਗਣ ਡੇ ਸੀਗੇ। ਉਹਨਾਂ ਤਿੰਨਾਂ ਨੂੰ ਉੱਥੇ ਕਤਲ ਕਰ ਦਿੱਤਾ ਗਿਆ। ਅੱਛਾ, ਗੱਲ ਇੱਥੇ ਨਹੀਂ ਮੁੱਕੀ, ਹਨੇਰਾ ਹੋਇਆ, ਬੱਸ ਆ ਜਿਹੜੀ ਉਹ ਪੰਜਾਬ ਤੋਂ ਬਲੋਚਿਸਤਾਨ ਦੇ ਹੱਦਾਂ ਦੇ ਵਿੱਚ ਵੜੀ। ਹੁਣ ਜਦੋਂ ਬਲੋਚਿਸਤਾਨ ਦੀਆਂ ਹੱਦਾਂ 'ਚ ਵੜਦੀ, ਇਹ ਪੂਰੇ ਗਰੋਹ ਨੇ, ਮਾਫੀਆਸ ਨੇ। ਠੀਕ ਹੈ। ਇਹ ਇੱਕ ਤੋਂ ਬਾਅਦ ਦੂਜੇ ਨੂੰ, ਦੂਜੇ ਤੋਂ ਬਾਅਦ ਤੀਜੇ ਨੂੰ ਇਤਲਾਹ ਦਿੱਤੀ ਜਾਂਦੀ ਹੈ। ਠੀਕ ਹੈ। ਬੱਸ ਲੱਦੀ ਪੱਥੀ ਹੈ, ਇਹਦੇ ਵਿੱਚ ਔਰਤਾਂ ਵੀ ਨੇ, ਇਹਦੇ 'ਚ ਬੱਚੇ ਵੀ ਨੇ, ਲੋਕ ਛੱਤਾਂ ਤੇ ਵੀ ਬੈਠੇ ਨੇ। ਇਸ ਵੇਲੇ ਦੀ ਮੂਵਮੈਂਟ ਹੀ ਹੈ। ਠੀਕ ਹੈ। ਉਹ ਮੂਵਮੈਂਟ ਦੱਸ ਦਿੱਤਾ ਗਿਆ, ਲੁਕੇ ਰਹੇ, ਮੋਨੀਟਰਿੰਗ 'ਚ ਆ ਜਾਂਦੀ, ਸਭ ਕੁਝ ਆ ਗਿਆ ਨਾ। ਹੁਣ ਉਹ ਜਿਹੜੀ ਗੱਡੀ ਤਬਾਹ ਹੋਈ ਹੈ, ਸਭ ਕੁਝ ਹੈ, ਜਿਨ੍ਹਾਂ ਨੂੰ ਉੱਥੇ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ, ਉਹ ਉੱਥੇ ਹੀ ਨੇ। ਕੋਈ ਲਾਈਨ ਇਨਫੋਰਸਮੈਂਟ ਏਜੰਸੀਜ਼ ਨਹੀਂ ਪਹੁੰਚੀਆਂ, ਕੋਈ ਫੋਰਸ ਨਹੀਂ ਪਹੁੰਚੀ। ਪਤਾ ਨਹੀਂ ਕਿੰਨੇ ਘੰਟੇ ਉਹ ਡੈਡ ਬੋਡੀਜ਼ ਔਰ ਉੱਟੀ ਗੱਡੀ ਔਰ ਸਭ ਕੁਝ ਉੱਥੇ ਪਿਆ ਰਿਹਾ। ਟ੍ਰੈਫਿਕ ਲੰਘਦੀ ਰਹੀ ਸੜਕ ਤੇ, ਉਹ ਆਪਣੇ ਟਾਰਗੇਟ ਨੂੰ ਖੜੇ ਸਨ ਉੱਥੇ ਕਿ ਬਾਕੀ ਟ੍ਰੈਫਿਕ ਨੂੰ ਨਹੀਂ ਛੇੜਿਆ ਉਹਨਾਂ ਨੇ। ਇਹ ਬੱਸ ਜਦੋਂ ਨੌਸ਼ੱਕੀ ਦੇ ਉਸੇ ਥਾਂ ਤੇ ਅਪੜੀ ਤੇ ਇਹਨਾਂ ਨੇ ਬੱਸ ਨੂੰ ਖੜਾ ਕਰ ਲਿਆ ਜੀ। ਬੱਸ ਵੀ ਕੋਈ ਬਲੋਚ, ਕੋਈ ਬਰਾਵੀ ਚਲਾਉਣ ਡਿਆ ਹੋਏਗਾ, ਕੋਈ ਪਠਾਨ ਚਲਾਉਣ ਡਿਆ ਹੋਏਗਾ। ਬੱਸ ਰੋਕ ਕੇ ਤੇ ਲੋਕਾਂ ਨੂੰ ਕਿਹਾ ਕਿ ਆਪੋ ਆਪਣੇ ਸ਼ਨਾਖਤੀ ਕਾਰਡ ਕੱਢ ਲਓ। ਮਰਦਾਂ ਨੂੰ ਥੱਲੇ ਲਾ ਲਿਆ ਸਾਰਿਆਂ। ਠੀਕ ਹੈ। ਔਰਤਾਂ ਦੇ ਬੱਚਿਆਂ ਨੂੰ ਵਿੱਚ ਰਹਿਣ ਦਿੱਤਾ। ਸ਼ਨਾਖਤੀ ਕਾਰਡ ਉਹਨਾਂ ਦੇ ਵਿੱਚ ਚੈੱਕ ਕੀਤੇ। ਹਾਂ, ਕਿਹਦੇ ਨਾਲ ਹੈ? ਹਾਂ ਵੀ ਤੇਰਾ ਸ਼ਨਾਖਤੀ ਕਾਰਡ ਕਿੱਥੇ? ਉਹਨੇ ਸ਼ਨਾਖਤੀ ਕਾਰਡ ਵਿਖਾਇਆ, ਸਭ ਕੁਝ ਹੋਇਆ। ਉਸ ਤੋਂ ਬਾਅਦ ਇਹ 9 ਪੰਜਾਬੀ ਨੇ ਜਿਹੜੇ ਪੰਜਾਬ ਦੇ ਅੱਡੋ ਅੱਡ ਏਰੀਆਸ 'ਚੋਂ ਸਨ। ਕੁਝ ਗੁਜਰਾਂ ਵਾਲੇ ਦੇ ਸਨ, ਕੁਝ ਮੰਡੀ ਬਹਾਉਦੀਨ ਦੇ ਸਨ, ਇੱਕ ਅੱਧਾ ਜਿਹੜਾ ਉਹ ਕੱਖੜ ਮੰਡੀ ਦਾ ਸੀਗਾ, ਔਰ ਕੁਝ ਸਾਦਕਾਬਾਦ ਦੇ ਸਨ। ਸਾਦਕਾਬਾਦ ਤੋਂ ਬਲੋਚਿਸਤਾਨ ਦਾ ਰਾਹ ਜਿਹੜਾ ਉਹ ਪੈਂਦਾ ਆ। ਸਾਦਕਾਬਾਦ ਤੋਂ ਅੱਗੇ ਰਹੀਮ ਯਾਰ ਖਾਨ, ਰਹੀਮ ਯਾਰ ਖਾਨ ਤੋਂ ਫਿਰ ਅੱਗੇ। ਉਹਨਾਂ 9 ਦੇ 9 ਨੂੰ ਆਖਿਆ, ਬੱਸ ਬਾਕੀ ਭਰ ਕੇ ਬੱਸ ਨੂੰ ਕਿਹਾ ਕਿ ਤੁਸੀਂ ਚਲੇ ਜਾਓ। ਬੱਸ ਵਾਲੇ ਚਲੇ ਗਏ। ਉਹਨਾਂ 9 ਨੂੰ ਉੱਥੋਂ ਲੈ ਕੇ ਡਾਲਿਆ ਡੁਲਿਆ 'ਚ ਗੱਡੀਆਂ 'ਚ ਪਾ ਕੇ, ਜਿੱਦਾਂ ਵੀ ਆ, ਲਾਗੇ ਦੇ ਕੁਝ ਕਿਲੋਮੀਟਰ ਦੂਰ ਜਾ ਕੇ ਇੱਕ ਪੁਲ ਦੇ ਥੱਲੇ ਲੈ ਗਏ। ਪੁਲ ਦੇ ਥੱਲੇ ਜਾ ਕੇ ਉਹਨਾਂ ਦੀਆਂ ਲੱਤਾਂ ਔਰ ਬਾਹਾਂ ਨੂੰ ਪਿੱਛੇ ਲੱਕ ਨਾਲ ਬੰਨ੍ਹ ਲਿਆ ਗਿਆ, ਔਰ ਉਸ ਤੋਂ ਬਾਅਦ ਬੜੀ ਬੇਦਰਦੀ ਦੇ ਨਾਲ
ਸ਼ਰਮਾ ਜੀ ਉੱਥੇ ਜਾ ਕੇ ਪਹਿਲਾਂ ਤੇ ਅਗਵਾ ਕੀਤਾ, ਅਗਵਾ ਤੋਂ ਬਾਅਦ ਉਸ ਪੁਲ ਦੇ ਥੱਲੇ ਖੜ ਕੇ ਬੇਦਰਦੀ ਦੇ ਨਾਲ ਫਾਇਰਿੰਗ ਕਰਕੇ ਇਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ ਗਿਆ। ਔਰ ਇਹ ਵਕੂਆ ਪਹਿਲੀ ਵਾਰ ਨਹੀਂ ਹੋਇਆ ਕਿ ਏਦਾਂ ਬੇਦਰਦੀ ਦੇ ਨਾਲ ਇਹ 9 ਲੋਕ ਕਤਲ ਹੋਏ। 3 ਪਹਿਲਾਂ ਹੋਏ, 9 ਇਹ ਹੋਏ। ਕੁੱਲ 12 ਲੋਕ 2 ਵਕੂਇਆਂ 'ਚ ਇੱਕੋ ਦਿਨ ਕੁਛ ਘੰਟੇ ਦੇ ਵਕਫੇ ਦੇ ਨਾਲ ਨੇ ਜਿਹੜੇ ਮਾਰੇ ਗਏ, ਔਰ ਇਹ 12 ਦੇ 12 ਪੰਜਾਬੀ ਸਨ। ਉਸ ਕਾਰ ਦਾ ਡਰਾਈਵਰ ਜਿਹੜਾ ਉਹ ਬਰਾਵੀ ਸੀਗਾ, ਜਿਹੜਾ ਕਾਰ ਚਲਾਉਣ ਡਿਆ ਸੀ, ਉਹ ਤੇ ਜ਼ਾਹਿਰ ਹੈ ਮਾਰ ਦਿੱਤਾ, ਉਹਨੂੰ ਵੀ ਕਤਲ ਕਰ ਦਿੱਤਾ ਕਿ ਤੂੰ ਪੰਜਾਬੀਆਂ ਨੂੰ ਲੈ ਕਿਉਂ ਆਇਆ। ਇਹ ਕੰਮ ਅੱਜ ਦਾ ਨਹੀਂ ਚੱਲਣ ਡਿਆ। ਠੀਕ ਹੈ। ਇਸ ਤੋਂ ਵੱਡਾ ਮਰਨ ਵਾਲੇ ਮਰ ਗਏ। ਦੁੱਖ ਇਹ ਹੈ ਕਿ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣੇ ਨੇ ਜਿਹੜੇ ਵਿਸਾਖੀ ਦੇ ਤੇ ਪੰਜਾਬੀ 'ਚ ਤਕਰੀਰ ਕੀਤੀ ਉਹਨਾਂ ਨੇ ਕਿ ਇਹ ਮੌਣ ਵਾਲਿਆਂ ਦੇ ਘਰਾਂ 'ਚ ਗਈਆਂ, ਅਫਸੋਸ ਕੀਤਾ। ਬਲੋਚਿਸਤਾਨ ਸਰਕਾਰ ਨੂੰ, ਸੂਬਾ ਸਰਕਾਰ ਨੂੰ ਇਹ ਆਖਿਆ ਕਿ ਜ਼ਿੰਮੇਦਾਰ ਨੇ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਈ ਸਰਚ ਆਪਰੇਸ਼ਨ ਹੋਇਆ, ਇਹਦਾ ਮਤਲਬ ਇਹ ਵਕੂਆ ਪਹਿਲੇ ਵਕੂਇਆਂ ਤਰ੍ਹਾਂ ਸੀਗਾ, ਕੁਛ ਮਹੀਨੇ ਲੰਘਣੇ ਨੇ, ਉਹ ਜਿਨ੍ਹਾਂ ਦੇ ਮਰ ਗਏ ਉਹਨਾਂ ਦਾ ਦੁੱਖ ਦਰਦ, ਉਹਨਾਂ ਦੇ ਫੱਟ ਤਾਜ਼ੇ ਰਹਿਣੇ ਆ, ਲੋਕਾਂ ਨੇ ਇਹ ਵਕੂਆ ਭੁੱਲ ਜਾਣਾ ਹੈ। ਇਹ ਕੰਟੀਨਿਊਸਲੀ ਇਦਾਂ ਹੋਣ ਡਿਆ, ਇਹ ਲਗਾਤਾਰ ਇਦਾਂ ਹੋਣ ਡਿਆ, ਬਗੈਰ ਵਕਫੇ ਤੋਂ ਹੋਣ ਡਿਆ ਆ। ਸਾਲ ਦੇ ਵਿੱਚ 1-2 ਵਕੂਏ ਆਪਸੀ ਸਰਹੱਦਾਂ ਵੀ ਲੱਗਦੀਆਂ ਜੀ। ਐਗਜ਼ੈਕਟਲੀ। ਪਾਕਿਸਤਾਨ ਦਾ ਸੂਬਾ ਪੰਜਾਬ ਹੈ ਜਿਹੜਾ, ਉਹਦੀਆਂ 3 ਸੂਬਿਆਂ ਦੇ ਨਾਲ ਸਰਹੱਦਾਂ ਲੱਗਦੀਆਂ ਨੇ, KPK ਖੈਬਰ ਪਖਤੂਨਖਵਾ, ਅਟਕ ਤੋਂ ਅੱਗੇ ਖੈਬਰ ਪਖਤੂਨਖਵਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਜੀ। ਇਧਰੋਂ ਰਾਜਨਪੁਰ ਜਿਹੜਾ ਕਿ ਦਰਿਆ ਦੇ ਉੱਤੇ ਆਂਦਾ ਹੈ, ਇੰਡਸ ਦੇ ਉੱਤੇ, ਇਸ ਤੋਂ ਅੱਗੇ ਸਖਰ ਸਿੰਧ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਰਹੀਮ ਯਾਰ ਖਾਨ ਤੋਂ ਜਾਂਦੇ ਜੇ ਤੇ ਇਹ ਸਾਰਾ ਏਰੀਆ ਜਿਹੜਾ ਇਹ ਕ੍ਰਾਸ ਕਰਕੇ ਅੱਗੇ ਬਲੋਚਿਸਤਾਨ ਬਾਰਡਰ ਨੂੰ ਲੱਗਦਾ ਹੈ। ਭੂਗੋਲਿਕ ਤੌਰ ਤੇ ਜਿਓਗ੍ਰਾਫਿਕਲੀ ਤਾਂ ਪੰਜਾਬ ਵੱਡਾ ਸੂਬਾ ਗਿਣਿਆ ਜਾਂਦਾ ਹੈ ਜੀ। ਜਿਓਗ੍ਰਾਫਿਕਲੀ ਤੁਸੀਂ ਰਕਬੇ ਦੀ ਗੱਲ ਅਗਰ ਕਰ ਰਹੇ ਜੀ ਤਾਂ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਠੀਕ ਹੈ। ਦੂਸਰੇ ਨੰਬਰ ਤੇ ਜਿਹੜਾ ਰਕਬੇ ਪਾਰੋਂ ਆਉਂਦਾ ਉਹ ਪੰਜਾਬ ਹੈ। ਠੀਕ ਹੈ। ਆਬਾਦੀ ਪਾਰੋਂ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਕਿ ਪਾਕਿਸਤਾਨ ਦੀ ਕੁੱਲ ਆਬਾਦੀ ਹੈ ਜਿਹੜੀ ਉਹ ਲਗਭਗ 25 ਤੋਂ 26 ਕਰੋੜ ਹੈ, ਉਹਦੇ ਵਿੱਚੋਂ 12 ਕਰੋੜ ਆਬਾਦੀ ਪੰਜਾਬ ਦੀ। ਜੀ ਜੀ। ਤੇ ਇਹ ਵਕੂਏ ਤੋਂ ਬਾਅਦ ਨਾ ਤੇ ਕਿਸੇ ਮਿਨਿਸਟਰ ਵੱਲੋਂ ਨਹੀਂ ਆਈ, ਨਾ ਫੈਡਰਲ ਸਰਕਾਰ ਵੱਲੋਂ ਆਈ, ਨਾ ਪੰਜਾਬ ਸਰਕਾਰ ਵੱਲੋਂ ਆਈ, ਨਾ ਕੋਈ ਅਫਸੋਸ ਕੀਤਾ ਗਿਆ, ਨਾ ਕਿਸੇ ਦੇ ਗਮ 'ਚ, ਨਾ ਕੋਈ ਸਰਕਾਰੀ ਇਮਦਾਦ ਦਾ ਐਲਾਨ ਕੀਤਾ ਗਿਆ। ਉਹ ਮਜ਼ਦੂਰ ਸਨ ਜਿਹੜੇ, ਉਹ ਇਸੇ ਤਰ੍ਹਾਂ ਜਿਹੜੇ ਰਿਜ਼ਕ ਰੋਟੀ ਚੋਗਾ ਚੁਗਣ ਗਏ ਸਨ, ਉਹਨਾਂ ਨੂੰ ਸਿਰਫ ਇਸ ਦੁਸ਼ਮਣੀ, ਇਸ ਨਫ਼ਰਤ ਦੀ ਭੀਂ ਚੜਾਇਆ ਗਿਆ ਕਿ ਪੰਜਾਬ ਵਾਸੀ ਨੇ ਔਰ ਪੰਜਾਬ ਬਲੋਚਿਸਤਾਨ ਦਾ ਹੱਕ ਖਾਣ ਡਿਆ। ਕਿਹੜਾ ਹੱਕ ਖਾਣ ਡਿਆ ਪੰਜਾਬ ਬਲੋਚਿਸਤਾਨ ਦਾ? ਅਗਰ ਦਰਿਆਵਾਂ ਦਾ ਪਾਣੀ ਵੰਡ ਕੇ ਇਸੇ ਤਰ੍ਹਾਂ ਆਉਣ ਡਿਆ ਹੈ, ਉਹਨਾਂ ਨੂੰ ਸਿਰਫ ਇਹ ਹੈ ਕਿ ਰਾਜ ਹੈ ਜਿਹੜਾ ਉਹ ਪੰਜਾਬ ਦੇ ਕੋਲ ਹੈ। ਸੋ ਉਹ ਕਈ ਕਿਸਮ ਦੀਆਂ ਨਫ਼ਰਤਾਂ ਨੇ ਜਿਹੜੀਆਂ ਉਹ ਅੰਦਰ ਉਹਨਾਂ ਦੇ ਹੈ ਨੇ, ਜਿਨ੍ਹਾਂ ਦਾ ਇਜ਼ਹਾਰ ਉਹ ਇਸ ਤਰ੍ਹਾਂ ਕਰਦੇ ਨੇ। ਰਿਐਕਸ਼ਨ ਚੈੱਕ ਕਰਨ ਲਈ ਪੰਜਾਬ ਸਰਕਾਰ ਜਾਂ ਜ਼ਿੰਮੇਦਾਰ ਜਾਂ ਪੰਜਾਬੀ ਐਕਟਿਵਿਸਟ ਜਿਹੜੇ ਉਹ ਬਿਲਕੁਲ ਇਹਦੇ ਤੋਂ ਚੁੱਪ ਨੇ। ਹਾਂ, ਸਿਰਫ ਇੱਕ ਪੰਜਾਬ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ, ਉਹ ਉਧਰ ਦੇ ਜਾਂਦੀਆਂ ਇਲਾਕਿਆਂ ਜੀ। ਮੁਮਕਿਨ ਨਹੀਂ ਨਾ ਹੈ। ਫੈਡਰਲ ਸਰਕਾਰ ਹੈ ਜਿਹੜੀ, ਆਰਮੀ ਹੈ ਜਿਹੜੀ, ਉਹਦੇ ਮਤਹਿਤ ਜਾਂ ਫੈਡਰਲ ਇੰਟੀਰੀਅਰ ਮਿਨਿਸਟਰੀ ਹੈ ਜਿਹੜੀ, ਉਹ ਕੰਮ ਕਰ ਸਕਦੀ ਹੈ ਨਾ। ਸੂਬੇ ਦੀਆਂ ਹੱਦਾਂ ਤੱਕ ਉਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਸੂਬਾ ਇਨਫੋਰਮੈਂਟਸ ਲਾਈਨ ਐਨਫੋਰਸਮੈਂਟ ਏਜੰਸੀਜ਼ ਨੇ, ਉਹ ਕੰਮ ਕਰ ਸਕਦੀਆਂ। ਆ ਕੱਚੇ ਤੇ ਡਾਕੂਆਂ ਵਾਲਾ ਜਿਹੜਾ ਮਾਮਲਾ, ਇਹ ਵੀ ਇਸੇ ਤਰ੍ਹਾਂ ਹੈ ਨਾ ਕਿ ਪੰਜਾਬ ਦਾ ਜ਼ਿਲ੍ਹਾ ਰਾਜਨਪੁਰ, ਉਸ ਤੋਂ 50 ਕਿਲੋਮੀਟਰ ਅੱਗੇ ਪੰਜਾਬ ਦਾ ਏਰੀਆ ਮੁੱਕ ਜਾਂਦਾ, ਦਰਿਆ ਦਾ ਕੰਢਾ ਸ਼ੁਰੂ ਹੋ ਜਾਂਦਾ। ਉਹ ਦਰਿਆ ਦਾ ਕੰਢਾ ਜਦੋਂ ਅਗਲਾ ਮੁੱਕਦਾ ਜਾਂ ਸ਼ੁਰੂ ਹੁੰਦਾ ਹੈ, ਉਦੋਂ ਸਿੰਧ ਸ਼ੁਰੂ ਹੋ ਜਾਂਦਾ ਹੈ। ਹੁਣ ਦਰਿਆ ਦੇ ਵਿੱਚ ਇਹ ਜਿਹੜਾ ਸੁੱਕਾ ਇਲਾਕਾ ਹੈ, ਇੱਥੇ ਡਾਕੂਆਂ ਨੇ ਬਿਲਕੁਲ ਮਹਿਫੂਜ਼ ਕੈਂਪ ਬਣਾਏ ਨੇ। ਪੂਰੇ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਅਗਵਾ ਕੀਤਾ ਜਾਂਦਾ, ਉੱਥੇ ਲੈ ਕੇ ਜਾਂਦਾ ਹੈ। ਲੜਾਈ ਕੀ ਹੈ? ਸਿੰਧ ਪੁਲਿਸ ਕਹਿੰਦੀ ਹੈ ਜਾਂ ਸਿੰਧ ਵਾਲੇ ਕਹਿੰਦੇ ਨੇ ਕਿ ਜੀ ਸਾਡੇ ਏਰੀਆ ਦੇ ਵਿੱਚ ਜੁਰਮ ਨਹੀਂ ਹੋਣ ਡਿਆ, ਪੰਜਾਬ ਵਾਲੇ ਕਹਿੰਦੇ ਨੇ ਇਹ ਕੱਚੇ ਦਾ ਇਲਾਕਾ ਸਾਡੇ ਨਹੀਂ ਹੋਣ ਡਿਆ। ਫਿਰ ਕਿਹਨੇ ਕਾਰਵਾਈ ਕਰਨੀ? ਆਰਮੀ ਨੇ ਕਰਨੀ। ਜੇ ਪੁਲਿਸ ਦੇ ਨਾਲ ਨੋ ਮੈਨਸ ਲੈਂਡ ਵਾਲਾ ਕੰਮ ਬਣਿਆ, ਐਗਜ਼ੈਕਟਲੀ। ਉਹ ਦਰਿਆ ਜਿੱਥੋਂ ਜਿੱਥੋਂ ਖੁਸ਼ਕ ਹੋ ਗਿਆ ਆ, ਉਸ ਲੈਂਡ ਦੇ ਉੱਤੇ ਇਹਨਾਂ ਨੇ, ਡਾਕੂਆਂ ਨੇ ਬਕਾਇਦਾ ਕਹਿ ਲਓ ਕਿ ਟਿਕਾਣੇ ਬਣਾਏ ਨੇ। ਸਿੰਧ ਪੁਲਿਸ ਦੇ ਲੋਕ ਇਹਨਾਂ ਦੇ ਨਾਲ ਨੇ। ਜਦੋਂ ਕਾਰਵਾਈ ਹੁੰਦੀ ਹੈ ਉਦੋਂ ਹੀ ਸਖਰ ਪੁਲਿਸ ਵਾਲਿਆਂ ਨੇ ਜਿਹੜੇ, ਉਹ ਅੱਜ ਮੈਂ ਰਾਤੀ ਵੇਖਣ ਡਿਆ ਸਾਂ ਖਬਰਾਂ ਕਿ ਕੋਈ 50 ਦੇ ਲਾਗੇ ਚਾਗੇ ਇਹੋ ਜਿਹੇ ਮੁਲਾਜ਼ਮ ਨੇ, ਕਾਂਸਟੇਬਲ ਨੇ, ਹੈਡ ਕਾਂਸਟੇਬਲ ਨੇ, ASI ਨੇ, ਜਿਹੜਾ ਉਹਨਾਂ ਡਾਕੂਆਂ ਨੂੰ ਇਤਲਾਹ ਦੇ ਦਿੰਦੇ ਤੁਹਾਡੇ ਖਿਲਾਫ ਕਾਰਵਾਈ ਹੋਣ ਵਾਲੀ। ਉਹ ਤਗੜੇ ਹੋ ਕੇ ਮਸਲੇ ਕਰਦੇ ਰਹੇ। ਪਿਛਲੇ ਦਿਨ ਜਿਹੜੀ ਕਾਰਵਾਈ ਹੋਈ ਹੈ, ਵੇਖੋ ਉਹਨਾਂ ਨੇ ਪੁਲਿਸ ਵਾਲਿਆਂ ਤੋਂ ਬਖਤਰਬੰਦ ਗੱਡੀਆਂ ਖੋਲ ਲਈਆਂ। ਖੈਰ ਮੌਜੂ ਕਿਤੇ ਹੋਰ ਨਿਕਲ ਜਾਏਗਾ, ਇਹਦੇ ਚ ਅਸੀਂ ਬਾਅਦ ਚ ਗੱਲ ਕਰਨੇ ਆ। ਗੱਲ ਹੋਣ ਡਈ ਸੀ ਬਲੋਚਿਸਤਾਨ ਚ ਪੰਜਾਬੀਆਂ ਦੇ ਕਤਲ ਦੀ। ਅਲਮੀਆਂ ਇਹ ਹੈ ਕਿ ਇਹਦੇ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਸਿਰਫ ਇੱਕ 20 ਬੰਦਿਆਂ ਦਾ ਇhtਜਾਜ ਹੈ ਜਿਹੜਾ ਉਹ ਹੋਇਆ ਰਹੀਮ ਯਾਰ ਖਾਨ ਪ੍ਰੈਸ ਕਲੱਬ ਦੇ ਸਾਹਮਣੇ। ਸੋ ਐਡੇ ਕਿ ਇhtਜਾਜ ਨੂੰ ਕੀ ਕਿਸੇ ਨੇ ਵੈਲਿਊ ਦੇਣੀ ਔਰ ਕੀ ਉਹਦੀ ਕਦਰ ਹੋਣੀ? ਦਿਲ ਦਿਖਾਉਣ ਵਾਲਾ ਮਾਮਲਾ ਜਾ ਕੇ ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ 12 ਪੁੱਤਰ ਦੁਨੀਆ ਤੋਂ ਗਏ। ਜੀ ਬਿਲਕੁਲ, ਬਹੁਤ ਮੰਦਭਾਗਾ ਇਹ ਘਟਨਾਕ੍ਰਮ ਵਾਪਰਿਆ। ਔਰ ਜਦੋਂ ਪੁਲਿਸ ਤੇ ਜਦੋਂ ਇਸ ਤਰ੍ਹਾਂ ਸਿਆਸਤ ਚੁੱਪ ਹੋ ਜੇ ਤੇ ਪੁਲਿਸ ਨਾ ਰਲ ਜੇ, ਤੇ ਫਿਰ ਉੱਥੇ ਲੋਕਾਂ ਨੂੰ ਇਨਸਾਫ ਕਿੱਥੋਂ ਮਿਲਣਾ ਜੀ? ਉੱਥੇ ਲੋਕਾਂ ਲਈ ਨਿਆਂ ਕਿੱਥੋਂ ਬਚਣਾ? ਉੱਥੇ ਲੋਕ ਜਾਣਗੇ ਕਿਹਦੇ ਕੋਲੇ? ਪਰ ਕੀ ਇਹ ਖਿੱਤਾਵਾਦ ਹੈ, ਇਲਾਕਾਵਾਦ ਹੈ, ਕੀ ਹੈ ਇਹ? ਮਤਲਬ ਜੇ ਉਹਨਾਂ ਨੇ, ਚਲੋ ਉਹਨਾਂ ਨੂੰ ਚਾਹੀਦਾ ਵੀ ਹੈ ਆਪਦਾ ਖਿੱਤਾ ਜਾਂ ਆਪਦਾ ਇਲਾਕਾ ਚਾਹੀਦਾ, ਉਹਨਾਂ ਨੂੰ
ਅਲੱਗ ਤੋਂ ਆਪਣਾ ਦੇਸ਼ ਮੰਗ ਰਹੇ ਨੇ, ਪਰ ਉਹਨਾਂ ਦਾ ਪੰਜਾਬੀਆਂ ਨੇ ਕੀ ਵਿਗਾੜਿਆ ਜੀ? ਮੈਂ ਤੇ ਇਹ ਕਹਿੰਦਾ ਕਿ ਇਹ ਜਿਹੜੇ ਮਜ਼ਦੂਰੀ ਕਰਨਗੇ ਪੰਜਾਬੀ, ਇਹਨਾਂ ਵਿਚਾਰਿਆਂ ਨੇ ਕੀ ਵਿਗਾੜਿਆ? ਹਾਂਜੀ ਉਹ ਤਾਂ ਸੁਧਾਰ ਕਰਨ ਦੇ ਨੇ, ਮਜ਼ਦੂਰੀ ਕਰਨ ਦੇ ਨੇ, ਤੁਹਾਡਾ ਕੰਮ ਕਰਨ ਦੇ ਨੇ, ਤੁਹਾਡਾ ਆ ਜਿਹੜੇ ਉਹ ਚੰਗੇ ਖਾਬ ਨੇ ਜਿਹੜੇ ਉਹਨਾਂ ਦੀ ਉਸਾਰੀ ਕਰ ਰਹੇ। ਅੱਛਾ, ਫਿਰ ਜਦੋਂ ਉਹ ਮਜ਼ਦੂਰੀ ਕਰਦੇ ਬਲੋਚਿਸਤਾਨ ਦੇ ਵਿੱਚ, ਉੱਥੇ ਵੀ ਉਹਨਾਂ ਦੇ ਕੰਮਕਾਰ ਵਾਲੀਆਂ ਥਾਵਾਂ ਤੇ ਹਮਲੇ ਹੁੰਦੇ ਜਾਂ ਇੱਕ ਵਾਰ ਅੱਛਾ ਬਕਾਇਦਾ ਨਿਸ਼ਾਨਾ ਬਣਾ ਕੇ ਵਸਾ ਕੇ ਮਾਰਿਆ ਗਿਆ। ਮੈਨੂੰ ਯਾਦ ਹੈ ਕਿ ਸਾਡੀ ਸ਼ੇਖਪੁਰੇ ਦੀ ਇੱਕ ਬੀਬੀ ਸੀਗੀ ਔਰ ਬਲੋਚਿਸਤਾਨ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਸੀਗੀ ਬੋਟਨੀ ਦੀ, ਉਹਨੂੰ ਬਕਾਇਦਾ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿ ਪੰਜਾਬੀ ਪ੍ਰੋਫੈਸਰ, ਅੱਛਾ, ਉਹਦੇ ਆਪਣੇ ਸ਼ਾਗਿਰਦਾਂ ਨੇ ਕਤਲ ਕੀਤਾ ਹੈ। ਕੋਈ 10-15 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ। ਹੋਰ ਗੱਲਾਂ ਛੱਡੋ, ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਦੇ ਵਿੱਚ ਨੇ, ਮੈਡਮ ਮੁਨਿਜ਼ਾ, ਇਹ ਵੀ ਐਸੋਸੀਏਟ ਪ੍ਰੋਫੈਸਰ ਨੇ ਗੱਲ ਬਣਾਉਣ ਲਾਇਬ੍ਰੇਰੀ ਸਾਇੰਸਿਸ 'ਚ, ਔਰ ਬਲੋਚਿਸਤਾਨ ਦੇ ਵਿੱਚ ਵੀ ਉਹਨਾਂ ਦਾ ਬਤੌਰ ਅਸਿਸਟੈਂਟ ਪ੍ਰੋਫੈਸਰ ਉਹਨਾਂ ਦੀ ਅਪਾਇੰਟਮੈਂਟ ਹੋਈ, ਔਰ ਉਹ ਨੌਕਰੀ ਛੱਡਣ ਦੀ ਵਜ੍ਹਾ ਇਹ ਸੀਗੀ, ਲਾਇਬ੍ਰੇਰੀ ਸਾਇੰਸਿਸ ਡਿਪਾਰਟਮੈਂਟ ਬਲੋਚਿਸਤਾਨ ਯੂਨੀਵਰਸਿਟੀ, ਕੋਇਟਾ ਯੂਨੀਵਰਸਿਟੀ ਹੈ ਬਲੋਚਿਸਤਾਨ ਯੂਨੀਵਰਸਿਟੀ ਇੱਕ ਹੀ ਨਾ ਕੋਇਟਾ ਸ਼ਹਿਰ 'ਚ, ਉਹ ਨੌਕਰੀ ਛੱਡ ਕੇ ਫੈਡਰਲ ਇਸਲਾਮਾਬਾਦ ਆਉਣ ਦੀ ਉਹਨਾਂ ਦੀ ਵਜ੍ਹਾ ਇਹ ਸੀ ਕਿ ਮੈਂ ਗੱਲ ਕਰਵਾ ਸਕਦਾ ਉਹਨਾਂ ਦਾ, ਇਹ ਸੀ ਕਿ ਜੀ ਉੱਥੇ ਮੈਨੂੰ ਥ੍ਰੈਟ ਮਿਲ ਰਹੇ ਸਨ ਕਿ ਤੈਨੂੰ ਜੀਂਦੀ ਨੂੰ ਚੁੱਕ ਲੈਣਾ ਹੈ, ਤੇਰੇ ਟੋਟੇ ਕਰ ਛੱਡਣੇ ਹੈ, ਤੈਨੂੰ ਕਤਲ ਕਰਕੇ ਮਾਰ ਛੱਡਣਾ ਹੈ, ਤੇਰੀ ਲੋਥ ਨਹੀਂ ਪੂਰੀ ਲੱਭਣੀ। ਮਤਲਬ ਕਿ ਇਹ ਪੰਜਾਬੀਆਂ ਦੇ ਨਾਲ ਆਮ ਸਲੂਕ ਨੇ ਜਿਹੜੇ ਉੱਥੇ ਕੀਤੇ ਜਾਂਦੇ। ਜਿੱਦਾਂ ਪੰਜਾਬ ਦੇ ਵਿੱਚ ਬਲੋਚਾਂ ਨੇ, ਬਰਾਵੀਆਂ ਨੇ, ਪਠਾਣਾ ਨੇ ਆਜ਼ਾਦ ਰੇਹੜੀਆਂ ਲਾਈਆਂ ਨੇ, ਆਜ਼ਾਦ ਦੁਕਾਨਾਂ ਖੋਲ ਕੇ ਕਾਰੋਬਾਰ ਕਰਨ ਦੇ ਨੇ, ਤੁਸੀਂ ਪ੍ਰਵੀਨ ਸ਼ਰਮਾ ਜੀ ਸੋਚ ਨਹੀਂ ਸਕਦੇ, ਤਸੱਵੁਰ ਨਹੀਂ ਕਰ ਸਕਦੇ ਕਿ ਬਲੋਚਿਸਤਾਨ 'ਚ ਤੁਸੀਂ ਇਹਦਾ ਰੇਹੜੀ ਵੀ ਲਾ ਲੋਗੇ, ਜਦ ਕਿ ਲਾਹੌਰ ਦੇ ਵਿੱਚ ਤੁਹਾਨੂੰ ਕੋਇਟਾ ਹੋਟਲ ਦੀ ਚਾਹ ਵੀ ਲੱਭੇਗੀ, ਇਹਨਾਂ ਦੇ ਪਰੌਂਠੇ ਵੀ ਲੱਭਣਗੇ, ਬਾਕੀ ਸਭ ਕੁਝ ਵੀ ਲੱਗਣਗੇ, ਔਰ ਲੋਕ ਚਾਹ ਦੇ ਨਾਲ ਇਹਨਾਂ ਨੂੰ ਖਾਣ ਪੀਣ ਜਾਂਦੇ ਨੇ। ਉੱਥੇ ਰਸ਼ ਆਮ ਪੰਜਾਬੀਆਂ ਦੀਆਂ ਦੁਕਾਨਾਂ ਨਾਲੋਂ ਬਹੁਤਾ ਲੱਭੇਗਾ ਤੁਹਾਨੂੰ। ਮਤਲਬ ਕਿ ਇੱਥੇ ਪੂਰੀ ਆਜ਼ਾਦੀ ਦੇ ਨਾਲ ਭਰਵਾਂ ਕਾਰੋਬਾਰ ਉਹ ਜਿਹੜਾ ਉਹ ਕਰਨ ਦੇ ਨੇ, ਔਰ ਚੋਖਾ ਕਾਰੋਬਾਰ, ਚੋਖੇ ਨਫੇ ਵਾਲਾ ਕਾਰੋਬਾਰ ਆ ਜਿਹੜਾ ਉਹ ਕਰਨ ਦੇ ਨੇ, ਗਾਹ ਖੁੱਲਾ ਲੱਭਣ ਡਿਆ ਉਹਨਾਂ ਨੂੰ। ਪਰ ਕੋਈ ਪੰਜਾਬੀ ਉੱਥੇ ਸਿਰਫ ਮਜ਼ਦੂਰੀ ਕਰਨ ਜਾਂਦਾ ਹੈ ਤੇ ਉਹਦੇ ਨਾਲ ਜਿਹੜਾ ਸਲੂਕ ਹੋਣ ਡਿਆ ਉਹ ਵੀ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਹੈ। ਜੀ ਜੀ ਜੀ, ਬਿਲਕੁਲ। ਆਪਾਂ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਕ ਵਾਰੀ ਆਪਾਂ 1170 ਡਰਾ ਦੇ ਬਾਰੇ ਦੱਸ ਦਈਏ ਕਿ ਅੱਜ ਜਿਹੜਾ ਤੀਜਾ ਡਰਾ ਮਲੀ ਸਾਹਿਬ ਹੋ ਚੁੱਕਿਆ ਜੀ। ਹਾਂਜੀ, ਤੇ ਇਹਦੇ ਲਈ ਇੱਕ ਹੋਰ ਡਰਾ ਜਿਹੜਾ ਉਹ ਰੱਖਿਆ ਗਿਆ। ਤੁਸੀਂ ਆਪਣਾ ਨੰਬਰ ਦੱਸੋ, ਸਾਨੂੰ ਆਪਣਾ ਨਾਮ ਦੱਸੋ, ਤੇ ਤੁਹਾਡੀ ਅਸੀਂ ਲੱਕੀ ਡਰਾ ਦੇ ਵਿੱਚ ਤੁਹਾਡੀ ਐਂਟਰੀ ਕਰਾਂਗੇ, ਰਜਿਸਟ੍ਰੇਸ਼ਨ ਕਰਾਂਗੇ, ਤੇ ਉਸ ਤੋਂ ਬਾਅਦ ਤੁਸੀਂ ਇਹ ਦੱਸਣਾ ਕਿ 1170 AM ਜਿਹੜਾ ਕਿ ਪੰਜਾਬੀ ਰੇਡੀਓ USA ਦਾ ਬਹੁਤ ਵੱਡਾ ਸਟੇਸ਼ਨ ਹੈ, ਜਿਓਗ੍ਰਾਫਿਕਲੀ ਬਹੁਤ ਵੱਡੇ ਏਰੀਆ ਨੂੰ ਕਵਰ ਕਰਦਾ ਹੈ, ਬੇ ਏਰੀਆ ਦੇ ਨਾਲ ਹੋਰ ਬਹੁਤ ਸਾਰੇ ਇਲਾਕੇ ਨੂੰ। ਬੇ ਏਰੀਏ ਦੇ ਵਿੱਚ ਤਕਰੀਬਨ 20 ਤੋਂ 25 ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਚੰਗੀ ਵਸੋਂ ਹੈ, ਖਾਸੀ ਵਸੋਂ ਹੈ। ਉਹਦੇ ਨਾਲ ਹੋਰ ਆਸੇ-ਪਾਸੇ ਦੇ ਇਲਾਕਿਆਂ ਨੂੰ ਵੀ ਉਹ ਕਵਰ ਕਰਦਾ। ਤੁਸੀਂ ਉਸ ਬਾਬਤ ਜਾਣਕਾਰੀ ਜਿਹੜੀ ਉਹ ਪੰਜਾਬੀ ਰੇਡੀਓ USA ਤੇ ਸਾਂਝੀ ਕਰ ਸਕਦੇ ਹੋ। ਤੇ ਆਪਾਂ ਮੱਲੀ ਸਾਹਿਬ ਇਸੇ ਗੱਲਬਾਤ ਨੂੰ ਅੱਗੇ ਤੋਰ ਗਏ। ਵੈਸੇ ਮੈਂ ਜਦੋਂ ਤੁਸੀਂ ਜਦੋਂ ਦੂਜੇ ਪ੍ਰੋਗਰਾਮ ਕਰਦੇ ਆ ਨਾ, ਮਤਲਬ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਸ਼ਾਮ ਵਾਲਾ ਪ੍ਰੋਗਰਾਮ ਕਰਦੇ ਆ, ਉਦੋਂ ਕਈ ਵਾਰੀ ਯਕੀਨ ਨਹੀਂ ਹੁੰਦਾ ਵੀ ਉਹੀ ਮੱਲੀ ਸਾਹਿਬ ਆ ਜਿਹੜੇ ਇੰਨੀ ਸੀਰੀਅਸ ਚਰਚਾ ਕਰ ਰਹੇ ਸੀਗੇ। ਦੇਖੋ, ਇਨਸਾਨ ਹੋਣ ਦੇ ਨਾਤੇ ਸ਼ੈ ਵੇਖਦਾ, ਪਰਖਦਾ, ਅਸਰ ਤੇ ਲੈਂਦਾ। ਹਾਂਜੀ, ਬਿਲਕੁਲ। ਤੇ ਬਾਕੀ ਉਹ ਜਿਵੇਂ ਹਰ ਪ੍ਰੋਗਰਾਮ ਦਾ ਇੱਕ ਥੀਮ ਹੈ ਐਗਜ਼ੈਕਟਲੀ, ਔਰ ਉਹ ਮੇਰੇ ਟਾਰਗੇਟ ਹੁੰਦੇ ਨੇ, ਮੇਰੇ ਗੋਲ ਹੁੰਦੇ ਨੇ। ਮੈਂ ਆਪਣੇ ਸੁਣਨ ਵਾਲਿਆਂ ਨੂੰ ਹਸਾਉਣਾ ਹੁੰਦਾ ਹੈ, ਰਾਜ਼ੀ ਰੱਖਣਾ ਹੁੰਦਾ ਹੈ, ਉਹਨਾਂ ਦੀ ਥਕਾਵਟ ਲਾਉਣੀ ਹੁੰਦੀ ਹੈ। ਉਹ ਮੇਰਾ ਇੱਕ ਮਿਸ਼ਨ ਹੈ, ਉਹ ਮੇਰੀ ਇੱਕ ਡਿਊਟੀ ਹੈ, ਉਹਨੂੰ ਐਜ਼ ਪਰਫਾਰਮਰ ਪਰਫਾਰਮ ਕਰਨਾ। ਬਿਲਕੁਲ। ਜਿਹੜਾ ਵੰਡ ਦਾ ਦਰਦ ਹੈ ਫਿਰ ਉਹ ਵੀ ਤੁਸੀਂ ਸਾਂਝਾ ਕਰਦੇ ਹੋ। ਜੀ ਜ਼ਾਹਰ ਹੈ, ਮੈਂ ਆਪ ਮਹਾਜਰਾਂ ਦਾ ਬੱਚਾ ਹਾਂ। ਮੇਰੇ ਆਪਣੇ ਦਾਦੇ ਨੇ ਦਰਦ ਭੋਗੇ ਨੇ, ਉਹਨਾਂ ਨੂੰ ਵਿਛੋੜਾ ਚੱਲਿਆ ਹੈ। ਮੈਂ ਆਪ ਉਹਨਾਂ ਦੀ ਗੋਦੀ ਦੇ ਵਿੱਚ ਬਹਿ ਕੇ ਗੁੜ ਖਾਂਦਿਆਂ ਹੋਇਆ ਉਹਨਾਂ ਦੀ ਦਾੜੀ ਤੇ ਉੱਤੇ ਆਉਂਦੇ ਅਥਰੂ ਨੇ ਜਿਹੜੇ ਮਹਿਸੂਸ ਕੀਤੇ ਨੇ। ਮੈਂ ਅੱਜ ਵੀ ਅੱਖਾਂ ਬੰਦ ਕਰ ਲਾਂ ਤੇ ਮੈਨੂੰ ਆਪਣੇ ਦਾਦੇ ਦੀਆਂ ਗੱਲਾਂ ਦੇ ਵਿੱਚੋਂ ਪਿਆ ਫਿਰਦਾ ਉਹ ਬਖਸ਼ੀਵਾਲ ਜਿਹੜਾ ਉਹ ਨਜ਼ਰ ਆਉਂਦਾ ਆ, ਜਿੱਥੇ ਸਾਡੀਆਂ 36 ਇੰਚ ਚੌੜੀਆਂ ਕੰਧਾਂ, ਕਿਲੇ ਵਰਗੇ ਘਰ ਨੇ ਜਿਹੜੇ ਲਾਲ ਇੱਟਾਂ ਦੇ, ਉਹ ਅਸੀਂ ਛੱਡ ਕੇ ਆਏ ਹਾਂ। ਮੈਨੂੰ ਅੱਜ ਵੀ ਪਤਾ ਲੱਗਦਾ ਹੈ ਕਿ ਨਾਲ ਜਿਹੜੀ ਉਹ ਹਵੇਲੀ ਸੀਗੀ ਬਿਸ਼ੂ ਜਿਹੜੇ ਛੱਡ ਕੇ ਆਏ ਉਹ। ਇਹ ਹੰਡਾਈਆਂ ਸ਼ਾਵਾਂ ਨੇ, ਇਹਦੇ 'ਚ ਮੈਂ ਕੋਈ ਐਕਟਰ ਨਹੀਂ ਕਿ ਮੈਂ ਉਹਨਾਂ ਨੂੰ ਐਕਟ ਕਰਨਾ। ਇਹ ਐਕਚੁਅਲ ਅੰਦਰ ਦੀ ਆਵਾਜ਼ ਹੈ ਜਿਹਨੂੰ ਮੈਂ ਪ੍ਰੈਜ਼ੈਂਟ ਕਰ ਦੇਣਾ ਹੈ, ਔਰ ਮੈਨੂੰ ਫਿਰ ਮਹਿਸੂਸ ਹੁੰਦਾ ਹੈ ਕਿ ਜੋ ਮੇਰੇ ਦੁੱਖ ਦਾ, ਮੇਰੇ ਦਰਦ ਦਾ ਰੰਗ ਆ, ਉਹੀ ਮੇਰੇ ਨਾਲ ਬਹੁਤ ਸਾਰੇ ਹੋਰਾਂ ਦਾ। ਸੋ ਇਸ ਤਰ੍ਹਾਂ ਅਸੀਂ ਸਾਰੇ ਬਹਿ ਕੇ ਕਈ ਵਾਰਾਂ ਹੰਝੂ ਇੱਕ ਦੂਜੇ ਦੇ ਪੂੰਝ ਲਈਦੇ, ਕਈ ਵਾਰਾਂ ਰਲ ਕੇ ਵੈਣ ਪਾ ਲਈਦੇ, ਤੇ ਕਈ ਵਾਰਾਂ ਰਲ ਕੇ ਹੱਸ ਲਈਦਾ। ਸੋ ਇਹ ਅਪਨਾਈਅਤ ਦਾ ਇੱਕ ਅਹਿਸਾਸ ਹੈ, ਉਹਨੂੰ ਮੈਂ ਆਪਣੇ ਪ੍ਰੋਗਰਾਮਾਂ ਰਾਹੀਂ ਪ੍ਰੈਜ਼ੈਂਟ ਕਰਨਾ। ਜੀ ਮੱਲੀ ਸਾਹਿਬ, ਇਹ ਬਲੋਚਿਸਤਾਨ ਜਿਹੜਾ ਕਦੋਂ ਕੁ ਤੋਂ ਇਸ ਤਰ੍ਹਾਂ ਦੀ ਸਿਆਸੀ ਉਥਲ-ਪੁਥਲ ਦਾ ਸ਼ਿਕਾਰ ਹੈ? ਕਦੋਂ ਕੁ ਤੋਂ ਇੱਥੋਂ ਜਿਹੜੀ ਹਿੰਸਾ ਹੋ ਰਹੀ ਹੈ? ਇਹ ਜੀ ਸੱਚੀ ਔਰ ਕੋੜੀ ਜਿਹੜੀ ਹਕੀਕਤ ਇਹ ਹੈ ਕਿ ਪਰਵੇਜ਼ ਮੁਸ਼ਰਫ ਦੇ ਦੌਰ 'ਚ ਜਦੋਂ ਅਕਬਰ ਬੁਗਟੀ ਨੂੰ ਕਤਲ ਕੀਤਾ ਗਿਆ ਸੀਗਾ, ਇਹ ਕੰਮ ਉਦੋਂ ਚੱਲਿਆ, ਵਧਿਆ, ਚੋਖਾ ਵਧਿਆ। ਔਰ ਅਕਬਰ ਬੁਗਟੀ ਇੱਕ ਬਲੋਚ ਸਰਦਾਰ ਸੀਗਾ, ਜ਼ੈਨ ਬੁਗਟੀ ਉਹਨਾਂ ਦਾ ਪਿਓ, ਔਰ ਇਹਨਾਂ ਦੇ ਰਿਸ਼ਤੇਦਾਰੀ ਅੱਜ ਵੀ ਇਹ ਇਕਤਦਾਰ ਦੇ ਵਿੱਚ ਨੇ। ਸੋ ਅਕਬਰ ਬੁਗਟੀ ਨੂੰ ਪਰਵੇਜ਼ ਮੁਸ਼ਰਫ ਵੱਲੋਂ ਇੱਕ ਫੌਜੀ ਰਾਜ ਦੇ ਵਿੱਚ ਜ਼ੁਲਮ ਆ ਉਹਦਾ ਇਕਰਾਰ ਕਰਨਾ ਚਾਹੀਦਾ। ਉਹਨੂੰ ਜਦੋਂ ਕਤਲ ਕੀਤਾ ਗਿਆ ਨਾ, ਤੇ ਉਸ ਤੋਂ ਬਾਅਦ ਬਲੋਚਿਸਤਾਨ ਦੇ ਲੋਕਾਂ ਵੱਲੋਂ ਇਹ ਆਵਾਜ਼ ਬੜੀ ਸਾਫ਼ ਸੁਣਾਈ ਦੇਣ ਡਿਆ ਪਈ ਕਿ ਜੀ ਸਾਨੂੰ ਇੱਕ ਵੱਖਰੇ ਮੁਲਕ ਦਾ ਦਰਜਾ ਦੇ ਦਿੱਤਾ ਜਾਏ, ਅਸੀਂ ਪਾਕਿਸਤਾਨ ਨਾਲ ਰਹਿਣਾ ਨਹੀਂ ਚਾਹੁੰਦੇ।
ਠੀਕ ਹੈ। ਉਹਦੀ ਵਜ੍ਹਾ ਇਹ ਹੈ ਕਿ ਬਲੋਚਿਸਤਾਨ ਜਿਹੜਾ ਉੱਥੋਂ ਕੈਪੀਟਲ ਥੋੜਾ ਇਕੱਠਾ ਹੁੰਦਾ, ਪੰਜਾਬ ਤੋਂ ਬਹੁਤਾ ਹੁੰਦਾ ਹੈ। ਇਹ ਹੁਣ ਜਦੋਂ ਡਿਸਟ੍ਰੀਬਿਊਸ਼ਨ ਹੋਣੀ ਹੈ ਬਜਟ ਦੀ, ਫੈਡਰਲ ਬਜਟ ਦੀ, ਤੇ ਉਹ ਸੂਬਿਆਂ ਨੂੰ ਉਹਨਾਂ ਦਾ ਹੱਕ ਦੇਣਾ ਹੈ। ਬਲੋਚਿਸਤਾਨ ਨੂੰ ਜਿੰਨਾ ਕੁ ਉਹਨੇ ਕੰਟਰੀਬਿਊਟ ਕੀਤਾ ਹੈ, ਜਿੰਨਾ ਉਹਨੇ ਜ਼ੋਰ ਲਾਇਆ, ਜਿੰਨੀ ਉਹਨੇ ਆਊਟਪੁੱਟ ਦਿੱਤੀ, ਆਬਾਦੀ ਪਾਰੋਂ ਪਾਕਿਸਤਾਨ ਦਾ ਸਭ ਤੋਂ ਨਿੱਕਾ ਸੂਬਾ ਹੈ, ਠੀਕ ਹੈ, ਰਕਬੇ ਪਾਰੋਂ ਸਭ ਤੋਂ ਵੱਡਾ ਸੂਬਾ। ਹੁਣ ਉੱਥੇ ਗਰੀਬੀ ਵੀ ਬਹੁਤੀ ਹੈ। ਜ਼ਾਹਰਾ ਉੱਥੇ ਜਿਹੜਾ ਬੰਦਾ ਆ ਉਹ ਉਹਨਾਂ ਮੋਬਾਈਲ ਫੋਨ ਨਹੀਂ ਯੂਜ਼ ਕਰਦਾ ਜਿੰਨਾ ਲਾਹੌਰ ਵਾਲਾ ਕਰਦਾ। ਲਾਹੌਰ ਵਾਲਾ ਬਹੁਤਾ ਕਰਦਾ, ਉਹ ਟੈਕਸ ਵੀ ਬਹੁਤਾ ਦਿੰਦਾ। ਬਲੋਚਿਸਤਾਨ ਵਾਲਾ ਥੋੜਾ ਕਰਦਾ, ਉਹ ਟੈਕਸ ਵੀ ਥੋੜਾ ਦਿੰਦਾ। ਲਾਹੌਰ ਦਾ ਬੰਦਾ ਚੰਗਾ ਮੋਬਾਈਲ ਖਰੀਦੇਗਾ, ਉਹਦੇ ਉੱਤੇ ਟੈਕਸ ਵੀ ਚੰਗਾ ਪੇ ਕਰੇਗਾ। ਉਹ ਜਿਹੜਾ ਮਾੜਾ ਚੰਗਾ ਮੋਬਾਈਲ ਆ ਜਿਹੜਾ ਉਹ ਵਰਤਦਾ, ਉਹਦੇ ਉੱਤੇ ਟੈਕਸ ਵੀ ਥੋੜਾ ਪੇ ਕਰੇਗਾ। ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਬਾਤਾਂ, ਇਹ ਸਾਰੀਆਂ ਸ਼ੈਵਾਂ ਲਾ ਕੇ ਤੇ ਜਦੋਂ ਅਸੀਂ ਕੈਪੀਟਲ ਇਨਕਮ ਦੀ ਗੱਲ ਕਰਨੇ ਆ ਨਾ, ਕਿ ਖਜ਼ਾਨੇ 'ਚ ਕੀ ਜਮ੍ਹਾਂ ਕਰਵਾਇਆ, ਉਸ ਤੋਂ ਬਾਅਦ ਉਹਨਾਂ ਦਾ ਹਿੱਸਾ ਜਿਹੜਾ ਨਿਕਲਦਾ ਆ, ਉਹਦੇ ਵਿੱਚ ਨਾ ਤੇ ਉੱਥੇ ਡਿਵੈਲਪਮੈਂਟ ਦੇ ਕੰਮ ਉਦਾਂ ਹੋਣ ਡੇ ਨੇ, ਠੀਕ ਹੈ, ਜਿੱਦਾਂ ਲਾਹੌਰ 'ਚ ਹੋਣ ਡੇ ਨੇ, ਜਿੱਦਾਂ ਪੰਜਾਬ 'ਚ ਹੋਣ ਡੇ ਨੇ, ਪੰਜਾਬ ਦੇ ਵੀ ਕੁਝ ਜ਼ਿਲ੍ਹਿਆਂ 'ਚ, ਵੱਡਿਆਂ 'ਚ। ਜਨੂਬੀ ਪੰਜਾਬ ਦੇ ਹਾਲਾਤ ਬਹੁਤ ਬੁਰੇ ਨੇ, ਵੱਡੇ ਸ਼ਹਿਰਾਂ ਦੇ ਵਿੱਚ ਵੀ ਹਸਪਤਾਲਾਂ ਦੇ ਹਾਲਾਤ ਬਹੁਤ ਬੁਰੇ ਨੇ। ਸੋ ਉੱਥੇ ਮਾਮਲੇ ਇਸ ਤੋਂ ਵੀ ਕਿਤੇ ਗੰਭੀਰ ਨੇ। ਉਹ ਜਦੋਂ ਫਿਰ ਵੇਖਦੇ ਨੇ ਤੇ ਫਿਰ ਇੱਕ ਮਹਿਰੂਮੀ ਦਾ ਅਹਿਸਾਸ ਜਾਗਦਾ ਕਿ ਯਾਰ ਇਹ ਚੰਗੀ ਕਿਉਂ ਖਾਣ ਡੇ, ਅਸੀਂ ਭੁੱਖੇ ਕਿਉਂ ਰਹਿਣ ਡੇ, ਯਾਰ ਇਹਨਾਂ ਨੂੰ ਵਸੀਲੇ ਕਿਉਂ ਹੈ। ਉਹ ਫਿਰ ਇੱਕ ਤਾਸੁਰ ਉੱਥੇ ਹਮਦਰਦੀ ਪੰਜਾਬੀਆਂ ਬਾਰੇ ਨਾ ਹੋਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਹ ਮਜ਼ਦੂਰ ਇਸ ਲਈ ਕਤਲ ਕੀਤੇ ਕਿ ਪੰਜਾਬ ਆਪਣਾ ਬਲੋਚਿਸਤਾਨ ਦੇ ਬਲੋਚਾਂ ਦੀ ਮਜ਼ਦੂਰੀ ਦਾ ਹੱਕ ਖਾਣ ਡੇ ਸਨ। ਇਹ ਕਿਸੇ ਬਲੋਚ ਦਾ ਹੱਕ ਹੈ ਮਜ਼ਦੂਰੀ ਕਰਨਾ, ਇਹ ਕਿਸੇ ਬਰਾਵੀ ਦਾ ਹੱਕ ਹੈ। ਬਰਾਵੀ ਉੱਥੋਂ ਦੀ ਬੋਲੀ ਹੈ, ਬਲੋਚ ਵੀ ਉੱਥੋਂ ਦੀ ਬੋਲੀ ਹੈ। ਇਹਨਾਂ ਬੋਲੀਆਂ ਦੇ ਬੋਲਣ ਵਾਲਿਆਂ ਨੂੰ ਕਹਿੰਦੇ ਨੇ ਕਿ ਬਲੋਚ ਔਰ ਬਰਾਵੀ ਨੇ ਜਿਹੜੇ, ਇਹ ਉਹਨਾਂ ਦਾ ਹੱਕ ਖਾਣ ਡੇ ਸਨ। ਇੱਥੇ ਆ ਕੇ ਅਸੀਂ ਇਹਨਾਂ ਨੂੰ ਕਤਲ ਕਰਕੇ ਤੇ ਰਾਂਦਾ ਦਰਗਾਹ ਕੀਤਾ ਆ। ਸੋ ਹੁਣ ਬਲੋਚ ਔਰ ਬਰਾਵੀ ਨੇ ਜਿਹੜੇ, ਉਹਨਾਂ ਦੇ ਹੱਕ ਦੇ ਉੱਤੇ ਕੋਈ ਡਾਕਾ ਨਹੀਂ ਮਾਰੇਗਾ। ਇਹ ਇਹਨਾਂ ਦੇ ਹੁਕਮਰਾਨਾਂ ਨੇ ਇਹਨਾਂ ਤੱਕ ਨਫ਼ਰਤ ਨੂੰ ਹੁਣ ਜਿੰਨਾ ਬਿਆਨ ਕਰੀਏ ਉਹਨਾਂ ਥੋੜਾ ਹੈ। ਹਾਂਜੀ, ਇਸ ਹਿੱਸਾ ਨੂੰ ਸ਼ਹਿ ਕੌਣ ਦੇ ਰਿਹਾ, ਅਫਗਾਨਿਸਤਾਨ ਜਾਂ ਨਹੀਂ? ਇਹ ਉੱਥੇ ਦੇ ਜਿਹੜੇ ਕਹਿ ਲਵੋ ਕਿ ਅਲੈਦਗੀ ਪਸੰਦ ਜਾਂ ਬਾਗੀ ਨੇ, ਉਹ ਨੇ, ਉਹ ਹੁਣ ਪੂਰੀ ਦੁਨੀਆ 'ਚ ਵੀ ਖਿਲਰ ਚੁੱਕੇ ਨੇ। ਪੂਰੀ ਦੁਨੀਆ 'ਚ ਵੀ ਉਹ ਵਖਾਲੇ ਕਰਦੇ ਨੇ, ਇhtਜਾਜ ਕਰਦੇ ਨੇ, ਵੰਸਵਨੇ ਕੰਮ ਕਰਦੇ ਨੇ, ਬੈਨਰਸ ਔਰ ਸਾਰੀਆਂ ਸ਼ੈਵਾਂ ਨੇ ਜਿਹੜੀਆਂ ਪੰਫਲੇਟ, ਇਹ ਆਮ ਕਰਦੇ ਨੇ। ਉਹ ਉੱਥੇ ਰਹਿ ਕੇ ਵੀ ਰੌਲਾ ਪਾਉਂਦੇ ਨੇ। ਹਾਂ, ਖਰਾਬੀ ਹੈ ਵੀ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੀ ਉੱਥੇ ਖਰਾਬੀ ਨਹੀਂ, ਬਿਲਕੁਲ ਹੈ, ਬਿਲਕੁਲ ਹੈ। ਲੋਕਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ, ਉਹਨਾਂ ਨੂੰ ਵਲ ਕੇ ਤੇ ਤੁਸੀਂ ਅਗਰ ਕੈਂਟ ਏਰੀਆ ਬਣਾ ਕੇ ਉੱਥੇ ਬਹੁਤ ਸੋਹਣਾ ਉਹ ਸਭ ਕੁਝ ਕਰ ਲੈਂਦੇ ਜੀ। ਅੱਧੀ ਆਬਾਦੀ ਇੱਕ ਪਾਸੇ ਰਹਿ ਜਾਂਦੀ, ਅੱਧੀ ਇੱਕ ਪਾਸੇ ਰਹਿ ਜਾਂਦੀ, ਔਰ ਤੁਸੀਂ ਵਿੱਚੋਂ ਲੰਘਣ ਲਈ ਰਾਹ ਵੀ ਨਹੀਂ ਦਿੰਦੇ, ਤੇ ਲੋਕੀ ਕੀ ਸੋਚਣਗੇ? ਉਹ ਯਾਰ ਮੇਰੇ ਇਲਾਕੇ 'ਚ ਡਿਵੈਲਪਮੈਂਟ ਦਾ ਕੰਮ ਕਰਨ ਆ ਕੇ ਆਪਣੀ ਕਲੋਨੀ ਬਣਾ ਲਈ ਹੈ, ਔਰ ਮੈਨੂੰ ਬੱਕਰੀਆਂ ਚਾਰਨ ਲਈ ਇਸ ਕਲੋਨੀ ਥਾਣੀ ਲੰਘ ਕੇ ਪਰਲੇ ਪਾਸੇ ਜਾਣ ਦੀ ਇਜਾਜ਼ਤ ਨਹੀਂ ਹੈ। ਸੋ ਉਹ ਕੀਤੀ ਕੁਝ ਲੋਕਾਂ ਦੀ ਹੈ। ਉਹ ਆਰਮੀ ਦੀ ਵਰਦੀ ਦੇ ਵਿੱਚ ਹੋਣ, ਲਾਈਨ ਇਨਫੋਰਸਮੈਂਟ ਏਜੰਸੀਜ਼ ਦੀ ਵਰਦੀ ਦੇ ਵਿੱਚ ਹੋਣ, ਉਹ ਠੇਕੇਦਾਰੀ ਰੂਪ ਦੇ ਵਿੱਚ ਹੋਣ, ਕੀਤਾ ਉਹਨਾਂ ਆ। ਲੇਕਿਨ ਨਫ਼ਰਤ ਉਹ ਫਿਰ ਪੂਰੇ ਸੂਬੇ ਨਾਲ, ਪੂਰੀ ਕੌਮ ਨਾਲ ਕਰਦੇ, ਔਰ ਉਹਦੀ ਏਣ ਏਦਾਂ ਕੱਢਦੇ ਨੇ ਜਿੱਦਾਂ ਕੱਢੀ ਗਈ। ਕੁਵੇਟਾ ਜਿਹੜਾ ਬਲੋਚਿਸਤਾਨ ਦਾ ਵਿੱਚ ਕੈਪੀਟਲ ਹੈ ਜੀ, ਸੂਬਾ ਰਾਜਧਾਨੀ ਉਹਦੀ। ਹਾਂਜੀ ਹਾਂਜੀ, ਇਹ ਕਿੰਨਾ ਕੁ ਡਿਵੈਲਪ ਹੈ? ਮਤਲਬ ਜੇ ਲਾਹੌਰ ਦੇ ਮੁਕਾਬਲੇ ਦੇਖਿਆ ਜਾਵੇ? ਨਹੀਂ, ਦੂਰ ਦੂਰ ਤੱਕ ਨਹੀਂ, ਦੂਰ ਦੂਰ ਤੱਕ ਨਹੀਂ। ਹਿਸਟੋਰੀਕਲ ਸ਼ਹਿਰ ਹੈ, ਔਰ ਫਿਰ ਇਹ ਜਿਓਗ੍ਰਾਫਿਕਲੀ ਵੀ ਅਗਰ ਵੇਖੀਏ ਨਾ, ਪੰਜਾਬ ਕਹਿ ਲਵੋ ਕੋਈ 70-80% ਮੈਦਾਨੀ ਇਲਾਕਾ ਹੈ। ਠੀਕ ਹੈ। ਬਲੋਚਿਸਤਾਨ ਸਾਰਾ ਪਹਾੜੀ ਇਲਾਕਾ ਹੈ। ਠੀਕ ਹੈ। ਪਹਾੜ ਵੀ ਹਰੇ ਭਰੇ ਨਹੀਂ, ਸਾਰੇ ਬੰਜਰ ਪਹਾੜੀਆਂ। ਐਗਜ਼ੈਕਟਲੀ। ਪਾਣੀ ਹੈ ਜਿਹੜਾ ਉਹ ਬਾਰਿਸ਼ਾਂ ਦਾ ਹੈ ਉੱਥੇ, ਚਸ਼ਮੇ ਨਹੀਂ ਉੱਥੇ ਫੁੱਟਣ ਦੇ, ਬੰਜਰ ਏਰੀਆ ਹੈ। ਮਾਦਨੀਆਤ ਨੇ, ਰੈਕੋਡਿਕ ਦੀ ਅਗਰ ਗੱਲ ਕਰੀਏ, ਉੱਥੋਂ ਸੋਨਾ ਵੀ ਨਿਕਲਦਾ ਹੈ, ਤਾਂਬਾ ਵੀ ਨਿਕਲਦਾ, ਜਿਹਦਾ ਠੇਕਾ ਹੁਣ ਸਾਊਦੀ ਅਰਬ ਨੂੰ $1 ਅਰਬ ਦੇ ਬਦਲੇ ਦੇ ਰਿਹਾ ਪਾਕਿਸਤਾਨ, ਆਪਣੀ ਇਕਨੋਮਿਕਲ ਪੋਜੀਸ਼ਨ ਬਚਾਉਣ ਲਈ ਔਰ IMF ਦੇ ਨਾਲ ਸਮਝੌਤਾ ਕਰਨ ਲਈ। ਚਾਗੀ ਦੀ ਗੱਲ ਕਰੀਏ, ਐਟੋਮਿਕ ਬਲਾਸਟ ਜਿਹੜੇ ਪਾਕਿਸਤਾਨ ਨੇ ਕੀਤੇ ਸੀਗੇ ਇੰਡੀਆ ਦੇ ਮੁਕਾਬਲੇ 'ਚ 1998 'ਚ, ਉਸੇ ਇਲਾਕੇ 'ਚ ਹੋਏ। ਉੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਜੀ ਸਾਡਾ ਕੋਈ ਮੈਡੀਕਲ ਟੈਸਟ ਉਸ ਤੋਂ ਬਾਅਦ ਕਰਵਾਇਆ ਨਹੀਂ ਗਿਆ। ਸਾਡੇ ਬੱਚੇ ਨੇ ਜਿਹੜੇ ਉਹ ਕੱਦ ਦੇ ਨਿੱਕੇ ਪੈਦਾ ਹੋ ਰਹੇ ਨੇ 1998 ਤੋਂ ਬਾਅਦ। ਸਾਡੇ 'ਚ ਨਜ਼ਰ ਦਾ ਮਰਜ਼ ਆ ਜਿਹੜਾ ਆਮ। ਕਹਿਣ ਵਾਲੇ ਇਹ ਵੀ ਕਹਿੰਦੇ ਨੇ, ਕੁਝ ਸਾਇੰਟਿਸਟ ਨੇ ਜਿਨ੍ਹਾਂ ਨੇ, ਮੇਰੇ ਖਿਆਲ ਤੇ ਇਕਨੋਮਿਸਟ ਦੇ ਵਿੱਚ ਇਹ ਖਬਰ ਬਹੁਤ ਪੁਰਾਣੀ ਸੀਗੀ ਕਿ ਪਾਕਿਸਤਾਨ ਔਰ ਇੰਡੀਆ ਨੇ ਜਦੋਂ ਦੇ ਐਟੋਮਿਕ ਇਹ ਕੀਤੇ ਤਜਰਬੇ, ਉਸ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਿੱਚੋਂ ਵੇਖ ਲਓ ਟਾਹਲੀ ਦਾ ਦਰਖਤ ਮੁੱਕ ਗਿਆ। ਲੱਗੇਗਾ, ਪੁੰਗਰੇਗਾ, ਪਰ ਉਦਾਂ ਨਹੀਂ ਕਿ ਜਿੱਦਾਂ ਉਹ ਟਾਹਲੀਆਂ ਨੇ ਜਿਹੜੀਆਂ ਧੀ ਦੇ ਜੰਮਦਿਆਂ ਲਾ ਦੇਈਦੀਆਂ ਸੀਗੀਆਂ, ਜਦੋਂ ਜਵਾਨ ਹੁੰਦੀ ਸੀ ਵੱਢ ਕੇ ਛੱਪੜ 'ਚ ਸੁੱਟ ਦੇਈਦੀਆਂ ਸੀਗੀਆਂ, ਜਦੋਂ ਉਹਦੇ ਵਿਆਹ ਦੇ ਦਿਨ ਰੱਖੇ ਜਾਂਦੇ ਸੀਗੇ ਉਦੋਂ ਚੀਰ ਕੇ ਤੇ ਫਰਨੀਚਰ ਹੈ ਜਿਹੜਾ ਉਹ ਤਿਆਰ ਹੁੰਦਾ ਸੀਗਾ। ਹੁਣ ਟਾਹਲੀ, ਸੱਚੀ ਗੱਲ ਇਹ ਹੈ ਕਿ ਮੈਂ ਵੀ ਉਦਾਂ ਵੱਧਦੀ, ਫਲਦੀ, ਫੁੱਲਦੀ ਨਹੀਂ ਵੇਖੀ ਜਿੱਦਾਂ ਬਲੋਚਿਸਤਾਨ ਦੇ ਉਹਨਾਂ ਏਰੀਆ 'ਚ ਸੀ। ਫਿਰ ਜਿੰਨੇ ਏਰੀਆਜ਼ ਹਨ ਜਿਹੜੇ ਟਾਹਲੀ ਦੇ ਇੱਧਰ, ਜਿਹੜੇ ਆਪਣਾ ਚੜ੍ਹਦਾ ਪੰਜਾਬ ਹੈ ਇੱਧਰ, ਤਾਂ 2 ਬੰਦਿਆਂ ਦੇ ਜੱਫੇ ਦੇ ਵਿੱਚ ਨਹੀਂ ਆਉਂਦੀ ਟਾਹਲੀ, ਜਿਹੜੀ ਵੱਡੀ ਟਾਹਲੀ। ਇਹ ਪੁਰਾਣੀਆਂ ਹੋਣੀਆਂ, 1998 ਤੋਂ ਬਾਅਦ ਦੀ ਪੁੰਗਰ ਦੱਸੋ ਕੋਈ ਹੈ ਮਿਸਾਲ? ਇਹ ਪਹਿਲਾਂ ਸਰਵੇ ਕਰਨਾ ਕਿ 1998 ਜਦੋਂ ਪਾਕਿਸਤਾਨ ਔਰ ਭਾਰਤ ਨੇ ਆਪੋ ਆਪਣੇ ਐਟਮ ਬੰਬਾਂ ਦੇ ਧਮਾਕੇ ਕੀਤੇ, ਉਸ ਤੋਂ ਬਾਅਦ ਕਿਹੜੀਆਂ ਰਿਆਸਤਾਂ ਨੇ ਜਿਹੜੀਆਂ ਉੱਥੋਂ ਟਾਹਲੀ ਦਾ ਦਰਖਤ ਜਿਹੜਾ ਹੁੰਦਾ ਆ, ਔਰ ਉਸ ਤੋਂ ਬਾਅਦ ਮੁੱਕ ਜਾਂਦਾ। ਪੁਰਾਣਾ ਜਿਹੜਾ ਖੜਾ ਆ ਉਹ ਕਾਇਮ ਰਹੇਗਾ। 1998 ਤੋਂ ਬਾਅਦ ਹੁਣ ਤੱਕ ਦੇ ਸਰਵੇ ਹੈ ਇੱਕ
ਇਹ ਜ਼ਰਾ ਕਰਕੇ ਦੱਸਣਾ ਅਗਰ ਦ ਇਕਨੋਮਿਸਟ ਇਹਦੀ ਕੋਈ ਰਿਪੋਰਟ ਦੇ ਰਿਹਾ ਤੇ ਕੋਈ ਉਹਨੇ ਸਰਚ ਕੀਤੀ ਹੋਏਗੀ, ਰਿਸਰਚ ਓਰੀਐਂਟਡ ਰਿਪੋਰਟ ਉਹਨਾਂ ਦਿੱਤੀ ਹੋਏਗੀ। ਇਹ ਮੀਡੀਆ ਪਾਕਿਸਤਾਨ ਦੇ ਮੀਡੀਆ ਨਾਲੋਂ ਔਰ ਭਾਰਤ ਦੇ ਗੋਦੀ ਮੀਡੀਆ ਨਾਲੋਂ ਆਜ਼ਾਦ ਲੋਕ ਨੇ, ਉਹਨਾਂ ਨੇ ਕਿਸੇ ਸਰਵੇ ਬੇਸਡ ਗੱਲ ਕੀਤੀ ਹੋਏਗੀ। ਪਾਕਿਸਤਾਨ ਦੇ ਵਿੱਚ ਮੈਂ ਸ਼ੇਖੂਪੁਰੇ ਦੇ ਵਿੱਚ ਨਹੀਂ ਵੇਖੀ, ਮੈਂ ਲਾਹੌਰ ਦੇ ਵਿੱਚ ਟਾਹਲੀ ਜਿਹੜੀ ਹੈ ਉਸ ਤੋਂ ਬਾਅਦ ਪੁੰਗਰ ਦੀ ਨਹੀਂ ਵੇਖੀ, ਖੁਸ਼ਾਬ ਤੱਕ ਨਹੀਂ ਦੇਖੀ। ਉਸ ਤੋਂ ਅੱਗੇ ਅਟਕ ਵੀ ਮੇਰਾ ਰਹਿਣਾ ਹੋਇਆ, ਪੰਜਾ ਸਾਹਿਬ, ਹਸਨ ਅਬਦਾਲੇ, ਸਾਰੀਆਂ ਅਟਕ ਦੀਆਂ ਤਹਿਸੀਲਾਂ ਨੇ। ਉੱਥੇ ਜ਼ਾਹਿਰ ਪਹਾੜੀ ਇਲਾਕੇ, ਉੱਥੇ ਟਾਹਲੀ ਹੁੰਦੀ ਬਹੁਤ ਘੱਟ, ਟਾਹਲੀ ਹੈ ਮੈਦਾਨੀ ਇਲਾਕਿਆਂ ਦੀ। ਸੋ ਪੁਰਾਣੇ ਲੱਗੇ ਰੁੱਖ ਨੇ, ਉਹ ਅਗਰ ਪੁੰਗਰ ਪਏ ਨੇ, ਤਾਕਤਵਰ ਹੈ ਨੇ, ਦੋ ਬੰਦਿਆਂ ਦੇ ਜੱਫੇ 'ਚ ਨਹੀਂ ਆਉਂਦੇ, ਉਹ ਪੁਰਾਣੇ। 1998 ਤੋਂ ਬਾਅਦ ਪਲਾਂਟੇਸ਼ਨ ਹੋਈ ਹੋਏ, ਬਕਾਇਦਾ ਟਾਹਲੀ ਲਾਈ ਹੋਏ, ਪ੍ਰਵਾਨ ਚੜਾਈ ਹੋਏ, ਇਹਦੀ ਕੋਈ ਪੈਦਾਵਾਰ ਲੈਣ ਦਾ ਰਿਕਾਰਡ ਅਗਰ ਹੈ ਤੇ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੋਏਗੀ। ਇਹ ਕੰਮ ਸਾਰੇ ਉਧਰ ਹੋਏ, ਪਰ ਬਲੋਚਿਸਤਾਨ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਗਿਲਾ ਸ਼ਿਕਵਾ ਹੈ ਕਿ ਜੀ ਨਾ ਤੇ ਸਾਨੂੰ ਫੈਡਰਲ 'ਚ ਨੌਕਰੀਆਂ 'ਚ ਉਹਨਾਂ ਕੋਟਾ ਦਿੱਤਾ ਜਾਂਦਾ, ਠੀਕ ਹੈ, ਜਿੰਨਾ ਬਾਕੀਆਂ ਨੂੰ ਦਿੱਤਾ ਜਾਂਦਾ। ਸਾਡੇ ਭਰਤੀ ਲੋਕ ਘੱਟ ਹੁੰਦੇ ਨੇ, ਫਿਰ ਜੁਰਮ ਵੀ ਉੱਥੇ ਬਹੁਤਾ ਹੈ, ਗਰੀਬੀ ਵੀ ਉੱਥੇ ਬਹੁਤੀ ਹੈ। ਤੇ ਤੁਸੀਂ ਆਖਿਆ ਕਿ ਲਾਹੌਰ ਦੇ ਨਾਲ, ਲਾਹੌਰ ਦਾ ਕਹਿ ਲਵੋ ਕਿ ਕੋਈ ਗਿਆ ਗੁਜ਼ਰਿਆ ਸੀਵਰੇਜ ਦੇ ਨਾਲ ਭਰਿਆ ਮੁਹੱਲਾ ਹੈ ਨਾ ਜਿਹੜਾ, ਉਹਦੇ ਤੋਂ ਵੀ ਅਬਤਰ ਜ਼ਿੰਦਗੀ ਹੈ ਜਿਹੜੀ, ਉਹ ਬਹੁਤ ਸਾਰੇ ਬਲੋਚ ਵੱਡੇ ਸ਼ਹਿਰ ਗੁਜ਼ਾਰ ਰਹੇ ਨੇ। ਉਹ ਅੱਛਾ, ਜੀ ਆਪਾਂ ਮਲਿਕ ਸਾਹਿਬ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜਿਹੜਾ ਹੋ ਚੱਲਿਆ ਇੱਕ ਬ੍ਰੇਕ ਲਈ ਰੁਕਣ ਦਾ, ਬ੍ਰੇਕ ਤੋਂ ਪਾਰ ਇੱਕ ਬੜੀ ਵੱਡੀ ਘਟਨਾ, ਥਾਣੇ ਤੇ ਹਮਲਾ ਹੋ ਗਿਆ, ਉਹਦੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਫੌਜ ਤੇ ਲੱਗ ਰਹੇ ਨੇ। BBC ਤੇ ਕਾਫੀ ਚਰਚਿਤ ਆਰਟੀਕਲ ਆ, ਬਹੁਤ ਵਾਇਰਲ ਹੋਇਆ, ਬਹੁਤ ਪੜਿਆ ਗਿਆ, ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਜੀ। ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਔਨ 에ਅਰ ਤਾਂ ਆਫ 에ਅਰ ਵੀ ਅਸੀਂ ਬ੍ਰੇਕ ਤੋਂ ਪਾਰ ਕੁਝ ਗੱਲਾਂ ਬਾਤਾਂ ਕਰ ਰਹੇ ਸੀ। ਬੜੀਆਂ ਦਿਲਚਸਪ ਗੱਲਾਂ ਉੱਥੋਂ ਦੇ ਬਾਰੇ, ਉਸ ਖਿੱਤੇ ਦੇ ਬਾਰੇ ਸੁਣਨ ਨੂੰ ਮਿਲੀਆਂ। ਇੱਕ ਮੈਂ ਤਸਵੀਰ ਦੇਖ ਰਿਹਾ ਸੀਗਾ ਮੱਲੀ ਸਾਹਿਬ, ਉਸ ਤਸਵੀਰ ਦੇ ਵਿੱਚ ਉਹ ਕਹਿੰਦੇ ਕਿ ਪਾਕਿਸਤਾਨ ਦੇ ਉੱਤੇ ਉਹਨਾਂ ਨੇ ਦੋਸ਼ ਲਾਇਆ ਕਿ ਪਾਕਿਸਤਾਨ ਫੋਰਸਫੁਲੀ ਆਕੂਪਾਈਡ ਬਲੋਚਿਸਤਾਨ, ਬੀਬੀਆਂ ਪ੍ਰੋਟੈਸਟ ਕਰ ਰਹੀਆਂ ਨੇ। ਉਹ ਜਿਹੜੀ ਸ਼ਾਇਦ ਗੱਲ ਤੁਸੀਂ ਕੀਤੀ ਕਿ ਉਹ ਕਹਿੰਦੇ ਕਿ ਅਸੀਂ ਅਲੱਗਾ ਜੀ ਹੋਣਾ ਚੱਲਣ ਡਈ ਉੱਥੇ, ਹੁਣ ਦੱਬ ਦਵੋ ਕਿਸੇ ਦੀ ਆਵਾਜ਼ ਨੂੰ ਵੱਖਰੀ ਗੱਲ ਹੈ, ਲੇਕਿਨ ਲੋਕ ਮੰਗ ਕਰ ਰਹੇ ਨੇ ਔਰ ਇਹ ਅਕਬਰ ਬੁਗਟੀ ਤੋਂ ਬਾਅਦ ਇਹ ਮਾਮਲਾ ਜਿਹੜਾ ਹੈ ਉੱਠਿਆ ਹੈ। ਜੀ। ਅੱਛਾ, ਇੱਕ ਉਹ ਜਿਹੜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਚਰਚਾ ਛੇੜੀ ਸੀ, ਗੱਲ ਕੀਤੀ ਸੀ, ਜੀ ਉਹ ਇਹ ਸੀਗੀ ਕਿ ਪਾਕਿਸਤਾਨ ਦੇ ਵਿੱਚ ਇੱਕ ਥਾਣੇ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਫੌਜ ਦੇ ਨਾਲ ਪੁਲਿਸ ਵਾਲੇ ਤੇ ਆਮ ਜਿਹੜੇ ਸ਼ਹਿਰੀ ਲੋਕ ਨੇ, ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ ਕਿਹਦੀ ਹੱਦ ਕਿੱਥੋਂ ਤੱਕ ਹੈ, ਉਹ ਲੋਕ ਬੜੇ ਨਾਰਾਜ਼ ਨੇ ਜੀ। ਮਾਮਲਾ ਜਿਹੜਾ ਇਹ ਪਹਿਲੀ ਵਾਰ ਸਾਹਮਣੇ ਆਇਆ ਜੀ। ਇਹ ਪੰਜਾਬ ਦਾ ਹੀ ਜ਼ਿਲ੍ਹਾ ਹੈ ਬਹਾਵਲ ਨਗਰ ਜੀ। ਬਹਾਵਲ ਨਗਰ ਦੇ ਥਾਣੇ A ਡਿਵੀਜ਼ਨ ਦੇ ਪੂਰੇ ਅਮਲੇ ਨੂੰ ਫੌਜ ਦੇ ਪੁਲਿਸ ਵਾਲਿਆਂ ਦਾ ਕਹਿਣਾ ਜੀ 40 ਟਰੱਕ ਸਨ, ਠੀਕ ਹੈ, ਔਰ ਇੱਕ ਟਰੱਕ ਦੇ ਵਿੱਚ 40 ਬੰਦੇ ਸਨ ਤੇ ਉਹਨਾਂ ਨੇ ਜੀ ਸਾਡੀ ਚੱਲਣ ਹੋਈ ਨਹੀਂ ਦਿੱਤੀ। 4 ਚਫੇਰਿਓਂ ਉਹਨਾਂ ਨੂੰ ਘੇਰਿਆ, ਠੀਕ ਹੈ। ਉਸ ਤੋਂ ਬਾਅਦ ਹਵਾਲਾ 'ਚ ਜਿਹੜੇ ਬੰਦ ਸਨ ਉਹ ਵੀ, ਤੇ ਬਾਕੀ ਜਿਹੜੇ ਅਮਲਾ ਉੱਥੇ ਮੌਜੂਦ ਸੀਗਾ ਉਹਨਾਂ ਨੂੰ ਪਹਿਲਾਂ ਤੇ ਰੱਜ ਕੇ ਮਾਰਿਆ ਕੁੱਟਿਆ ਉਹਨਾਂ